ਫੈਸਲਾਬਾਦ ਦੇ ਵਿੱਚ ਪੁਲਿਸ ਮੁਕਾਬਲਿਆਂ ਦੀ ਸੈਂਚਰੀ ਹੋਣ ਵਾਲੀ ਆ। ਜਦੋਂ ਬੰਦਾ ਸੈਂਚਰੀ ਦੇ ਲਾਗੇ ਲਾਗੇ ਹੁੰਦਾ ਨਾ, ਫਿਰ ਸਲੋ ਖੇਲਦਾ। ਸ਼ੁਰੂ ਦੇ ਵਿੱਚ ਆ ਕੇ ਛੱਕੇ ਚੌਕੇ, ਯਾਨੀ ਕਿ ਇੱਕ ਰਾਤ ਦੇ ਵਿੱਚ 6 ਮੁਕਾਬਲੇ, 5 ਮੁਕਾਬਲੇ, 4 ਮੁਕਾਬਲੇ, ਹੁਣ ਆ ਕੇ 2-2 3-3, ਯਾਨੀ ਕਿ ਸਿੰਗਲ ਡਬਲ ਸ਼ੁਰੂ ਹੋ ਗਈ ਆ। ਰਾਤੀ 2 ਮੁਕਾਬਲੇ ਹੋਏ ਆ, ਜਿਹਦੇ ਵਿੱਚ 4 ਖਤਰਨਾਕ ਮੁਲਜ਼ਮਾਨ ਜਿਹੜੇ ਆ ਨਾ ਉਹ ਆਪਣੇ ਅੰਜਾਮ ਨੂੰ ਪਹੁੰਚ ਗਏ ਆ। ਸਭ ਤੋਂ ਵੱਡਾ ਮੁਕਾਬਲਾ ਥਾਣਾ ਸਦਰ ਫੈਸਲਾਬਾਦ ਦੀ ਹਦੂਦ ਦੇ ਵਿੱਚ ਹੋਇਆ, ਜਿੱਥੇ SHO ਮੁਹੰਮਦ ਅਲੀ ਨਾਕਾ ਲਾ ਕੇ ਖਲੋਤਾ ਹੋਇਆ ਸੀਗਾ। ਮੁਲਜ਼ਮਾਨ ਆਉਂਦੇ ਆ, ਪੁਲਿਸ ਨੂੰ ਦੇਖ ਕੇ ਫਾਇਰਿੰਗ ਕਰ ਦਿੰਦੇ ਆ, ਜਵਾਬੀ ਫਾਇਰਿੰਗ ਹੁੰਦੀ ਆ। 3 ਖਤਰਨਾਕ ਮੁਲਜ਼ਮਾਨ ਜਿਹੜੇ ਆ ਉਹ ਆਪਣੇ ਅੰਜਾਮ ਨੂੰ ਪਹੁੰਚ ਜਾਂਦੇ ਆ। ਇਸੇ ਤਰ੍ਹਾਂ ਸਮੁੰਦਰੀ ਦੇ ਇਲਾਕੇ ਦੇ ਵਿੱਚ SHO ਇਕਬਾਲ ਫਰੀਦ ਦੇ ਨਾਲ ਮੁਲਜ਼ਮਾਨ ਦਾ ਮੁਕਾਬਲਾ ਹੁੰਦਾ ਵਾ। ਇੱਕ ਖਤਰਨਾਕ ਮੁਲਜ਼ਮ ਜਿਹੜਾ ਵਾ ਉੱਥੇ ਵੀ ਆਪਣੇ ਅੰਜਾਮ ਨੂੰ ਪਹੁੰਚ ਜਾਂਦਾ ਵਾ। ਸਭ ਤੋਂ ਪਹਿਲੇ 3 ਮੁਲਜ਼ਮਾਨ ਦੀ ਤੁਹਾਨੂੰ ਗੱਲ ਕਰਾਂਗੇ, ਜਿਨ੍ਹਾਂ ਨੇ ਫੈਸਲਾਬਾਦ ਦੇ ਵਿੱਚ ਅੰਨੀ ਪਾਈ ਹੋਈ ਸੀਗੀ। ਹੁਣ ਜਿਹੜੇ ਬੰਦੇ ਸਵੇਰੇ ਦੁੱਧ ਲੈ ਕੇ ਜਾਂਦੇ ਸੀ, ਜਿਹੜੇ ਬੰਦੇ ਸਵੇਰ ਨੂੰ ਮੰਡੀ ਜਾਂਦੇ ਸੀ, ਉਹ ਆਪਣੇ ਸਕੂਨ ਦੇ ਨਾਲ ਜਾਇਆ ਕਰੋ। ਉਹਨਾਂ ਦੇ ਕੋਲ ਜਿੰਨਾ ਵੀ ਪੈਸਾ ਹੋਏਗਾ, ਉਹਨਾਂ ਨੂੰ ਕੋਈ ਮਸਲਾ ਮਸਾਇਲ ਨਹੀਂ ਹੋਏਗਾ। ਸਾਡੇ ਇਲਾਕਿਆਂ ਦੇ ਵਿੱਚ ਦੁੱਧ ਦਹੀਂ ਵਾਲੀਆਂ ਦੁਕਾਨਾਂ ਜਿਹੜੀਆਂ ਟਾਈਮ ਨਾਲ ਖੁੱਲ੍ਹ ਜਾਂਦੀਆਂ ਸੀਗੀਆਂ, ਜਾਣੀ ਕਿ ਜਿੱਦਾਂ ਹੀ ਨਮਾਜ਼ ਪੜ੍ਹ ਕੇ ਆਉਣਾ, ਉਹਨਾਂ ਨੇ ਆਪਣੀ ਦੁਕਾਨ ਖੋਲ੍ਹ ਕੇ ਦੁੱਧ ਦਹੀਂ ਵੇਚਣਾ ਸ਼ੁਰੂ ਕਰ ਦੇਣਾ, ਤਾਂ ਕਿ ਜਿਹਨੇ ਸਵੇਰੇ ਉੱਠਣਾ ਵਾ, ਕਿਸੇ ਨੇ ਚਾਹ ਦਾ ਘੁੱਟ ਪੀਣਾ ਵਾ, ਕਿਸੇ ਨੇ ਲੱਸੀ ਦਾ ਘੁੱਟ ਪੀਣਾ ਵਾ, ਉਹ ਆਰਾਮ ਨਾਲ ਪੀ ਲੈਣ। ਇਹ ਡਾਕੂ ਕੀ ਕਰਦੇ ਸੀਗੇ? ਇਹ ਉੱਥੇ ਆਉਂਦੇ ਸੀਗੇ, ਦੁਕਾਨਾਂ ਲੁੱਟਦੇ ਸੀਗੇ, ਦੁੱਧ ਦਹੀਂ ਵਾਲੇ ਲੁੱਟਦੇ ਸੀ, ਵਪਾਰੀਆਂ ਨੂੰ ਲੁੱਟਦੇ ਸੀ, ਮੰਡੀ ਜਾਣ ਵਾਲਿਆਂ ਨੂੰ ਲੁੱਟਦੇ ਸੀ, ਬੱਕਰੇ ਵੀ ਖੋਹ ਕੇ ਲੈ ਜਾਂਦੇ ਸੀ। ਇਹ ਵਾਰਦਾਤਾਂ ਦਾ ਚੈੱਕ ਕਰਨਾ। ਫਿਰ ਅੱਗੇ ਚੱਲਦੇ ਹਾਂ। 10/5/2026 ਥਾਣਾ ਬਟਾਲਾ ਕਾਨੂੰਨੀ ਦੇ ਇਲਾਕੇ ਦੇ ਵਿੱਚ ਸਵੇਰੇ 6 ਵਜੇ 2 ਵਾਰਦਾਤਾਂ ਕੀਤੀਆਂ। ਉੱਥੋਂ ਨਿਕਲੇ ਆ ਜੀ, ਥਾਣਾ ਸਦਰ ਦੇ ਇਲਾਕੇ 'ਚ ਵੜ ਗਏ ਆ, ਉੱਥੇ ਜਾ ਕੇ 1 ਵਾਰਦਾਤ ਕੀਤੀ। ਫਿਰ ਜਨਾਬੇ ਵਾਲੀ 14/5 ਨੂੰ 1 ਵਾਰਦਾਤ ਕੀਤੀ। ਫਿਰ 22/5 ਨੂੰ ਝੰਗ ਬਾਜ਼ਾਰ ਗਏ ਆ, ਉੱਥੋਂ ਬੱਕਰਾ ਚੁੱਕ ਕੇ ਤੇ ਉਹ ਗਏ ਆ। ਫਿਰ 31/5 ਨੂੰ ਸਮਨਾਬਾਦ ਗਏ ਆ, ਉੱਥੋਂ ਜਾ ਕੇ ਇਹਨਾਂ ਨੇ ਮੋਟਰਸਾਈਕਲ ਖੋਇਆ। 8/6/2026 ਨੂੰ ਇਹ ਬਟਾਲਾ ਕਲੋਨੀ ਜਾਂਦੇ ਆ, ਉੱਥੋਂ ਜਾ ਕੇ 4 ਲੱਖ ਹੁੰਦੇ ਆ। ਉਸੇ ਡੇਟ ਨੂੰ ਥਾਣਾ ਸਦਰ ਵੜ ਜਾਂਦੇ ਆ ਤੇ ਉੱਥੋਂ ਜਾ ਕੇ 70,000 ਖੋਹ ਲੈਂਦੇ ਆ। ਜਿਸ ਦਿਨ ਥਾਣਾ ਬਟਾਲਾ ਕਲੋਨੀ ਆਏ ਆ, ਉਸੇ ਦਿਨ ਥਾਣਾ ਸਦਰ ਵੀ ਲਾਜ਼ਮੀ ਗਏ ਆ, ਯਾਨੀ ਕਿ ਇੰਝ ਘੇਰਾ ਪਾਇਆ। ਥਾਣਾ ਰਜ਼ਾਬਾਦ ਦੇ ਇਲਾਕੇ ਦੇ ਵਿੱਚ 10/6 ਨੂੰ ਇਹਨਾਂ ਨੇ 4 ਵਾਰਦਾਤਾਂ ਕੀਤੀਆਂ। ਇਹ ਉਹ ਵਾਰਦਾਤਾਂ ਨੇ ਜਿਹੜੀਆਂ CCTV ਕੈਮਰਿਆਂ ਦੇ ਵਿੱਚ ਮਹਿਫੂਜ਼ ਹੋ ਗਈਆਂ। ਬਾਕੀ ਵਾਰਦਾਤਾਂ ਦਾ ਰਿਕਾਰਡ ਕੋਈ ਨਹੀਂ ਹੈਗਾ। ਰਾਤੀ ਜਨਾਬੇ ਵਾਲੀ ਫਿਰ ਵਾਰਦਾਤ ਕਰਨ ਵਾਸਤੇ ਜਾ ਰਹੇ ਸੀਗੇ ਕਿ SHO ਸਦਰ ਮੁਹੰਮਦ ਅਲੀ ਦੇ ਆਮਣੇ ਸਾਹਮਣੇ ਆ ਗਏ ਤੇ ਉਹਨਾਂ ਨੇ ਜਨਾਬੇ ਵਾਲੀ ਠੋਕ ਕੇ ਪਰਾਂ ਕੀਤੇ। ਇਹ ਉਹੀ ਮੁਲਜ਼ਮਾਨ ਨੇ ਜਿਨ੍ਹਾਂ ਨੇ ਥਾਣਾ ਝੰਗ ਬਾਜ਼ਾਰ ਦੇ ਇਲਾਕੇ ਦੇ ਵਿੱਚ ਡੋਲਫਨ ਵਾਲਿਆਂ ਨਾਲ ਮੁਕਾਬਲਾ ਕੀਤਾ ਸੀਗਾ ਤੇ ਇੱਕ ਬੱਚਾ ਉਸ ਮੁਕਾਬਲੇ ਦੇ ਵਿੱਚ ਜ਼ਖਮੀ ਵੀ ਹੋ ਗਿਆ ਸੀ। ਹੁਣ ਆਪਾਂ ਚੱਲਦੇ ਹਾਂ ਜੀ ਥਾਣਾ ਸਮੁੰਦਰੀ, ਜਿੱਥੇ SHO ਲੱਗਾ ਹੋਇਆ ਜੀ ਇਕਬਾਲ ਫਰੀਦ। ਉਹਨੇ ਵੀ ਜਨਾਬ ਇਸ ਬੰਦੇ ਨੂੰ ਇਸੇ ਤਰ੍ਹਾਂ ਕਾਬੂ ਕੀਤਾ। ਇਹਨੇ ਵੀ ਵਾਰਦਾਤਾਂ ਦੀ ਅੰਨੀ ਪਾਈ ਹੋਈ ਸੀ। ਹੁਣ ਤੱਕ ਜਿਹੜਾ ਰਿਕਾਰਡ ਲਿਖ ਪੜ੍ਹ ਕੇ ਆਇਆ ਨਾ, 23 ਮੁਕੱਦਮੇ ਇਸ ਭਾਈ ਸਾਹਿਬ ਤੇ ਹੋ ਚੁੱਕੇ ਸੀ। 23 ਮੁਕੱਦਮਿਆਂ ਤੋਂ ਬਾਅਦ ਇਹ ਬੰਦਾ ਆਪਣੇ ਅੰਜਾਮ ਨੂੰ ਪਹੁੰਚਿਆ। ਸਿਰਫ ਤੁਹਾਨੂੰ ਦੱਸਣਾ ਇਹ ਸੀਗਾ ਚੋਰਾਂ ਨੂੰ, ਡਾਕੂਆਂ ਨੂੰ, ਰੱਸਾਗੀਰਾਂ ਨੂੰ, ਕਿ ਤੁਹਾਡਾ ਅੰਜਾਮ ਵੀ ਇਹਨਾਂ ਤਰ੍ਹਾਂ ਨਾ ਹੋਵੇ, ਇਨਸਾਨ ਦੇ ਬੱਚੇ ਬਣ ਜਾਵੋ, ਕਿਉਂਕਿ ਸੈਂਚਰੀ ਦਾ ਟਾਈਮ ਆ ਤੇ ਆਹਿਸਤਾ ਲੱਗੇ ਹੋਏ ਆ। ਅਗਰ ਤੁਸੀਂ ਇਦਾਂ ਦੀ ਹਰਕਤ ਕਰਦੇ ਕਾਬੂ ਆ ਗਏ ਤੇ ਸੈਂਚਰੀ ਇਹ ਬਹੁਤ ਜਲਦ ਹੋ ਜਾਣੀ ਆ। ਬਹੁਤ ਸ਼ੁਕਰੀਆ।